ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੱਕ ਅਹਿਮ ਪੰਥਕ ਮਸਲੇ ਤੋਂ, ਮਾਮਲੇ ਤੋਂ। ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਘੇਰਿਆ ਜੀ। ਦੇਖੋ, ਉਹਨਾਂ ਨੇ ਨਾ ਗੱਲ ਕੀਤੀ ਵੀ ਆ ਤੇ ਗੱਲ ਓਲਾ ਜਿਹਾ ਵੀ ਰੱਖ ਕੇ ਕੀਤੀ ਆ। ਜੀ ਜਿਸ ਤਰ੍ਹਾਂ ਮਤਲਬ ਕਿ ਅੱਜ ਕੱਲ੍ਹ ਜਥੇਦਾਰ ਵੀ ਥੋੜਾ ਆਪਣੀ ਜਥੇਦਾਰੀ ਨੂੰ ਵੇਖਦੇ ਆ, ਡਿਪਲੋਮੈਟ ਹੋ ਕੇ ਚੱਲਦੇ ਨੇ। ਉਹਨਾਂ ਨੇ ਕਿਹਾ ਤੇ ਹੈ ਕਿ ਵੇਖ ਲਓ ਜੀ, ਉਦੋਂ ਤੋਂ ਲੈ ਕੇ ਹੁਣ ਤੱਕ ਫਾਈਲ ਜਿਹੜੀ ਆ ਉਹ ਧੂੜ ਫੱਕਦੀ ਰਹੀ। ਹੂੰ, ਕਿਸੇ ਨੇ ਇਹ ਵੀ ਨਹੀਂ ਵੇਖਿਆ ਕਿ ਇਹਦੇ ਤੇ ਧੂੜ ਪਈ ਆ, ਇਹਨੂੰ ਝਾੜ ਦਈਏ। ਹੂੰ, ਤੇ ਮਤਲਬ ਕਿ ਹੁਣ ਇਹ ਬਾਹਾਂ ਉਲਾਰ ਕੇ ਜਿਹੜੇ ਗੱਲਾਂ ਕਰਦੇ ਆ, ਇਹ ਵੀ ਉਹਨਾਂ 'ਚ ਸ਼ਾਮਲ ਸੀ। ਜੀ ਮਤਲਬ ਕਿ ਗੱਲ ਅਕਾਲੀਆਂ ਦੀ ਕਰਨੀ ਹੈ ਤੇ ਤਦ ਵੀ ਜਥੇਦਾਰ ਜੱਕਦੇ ਜੇ ਕਰਦੇ ਆ। ਹੂੰ, ਹੁਣ ਕੋਈ ਓਲਾ ਛੱਪਾ ਤੇ ਹੈ ਨਹੀਂਗਾ ਕਿ ਤੁਸੀਂ ਅੱਜ ਜਿਨ੍ਹਾਂ ਦੀਆਂ ਬਾਹਾਂ ਉਲਾਰ ਕੇ ਉਦਾਹਰਨ ਦੇ ਰਹੇ ਹੋ, ਉਹਨਾਂ ਨੂੰ ਤੁਸੀਂ ਸਿੱਧਾ ਕਹੋ ਕਿ ਐਸਜੀਪੀਸੀ ਵਾਲੇ ਜਾਂ ਅਕਾਲੀ। ਜੀ ਬਾਹਾਂ ਤੇ ਉਹੀ ਉਲਾਰ ਰਹੇ ਨੇ ਨਾ ਕਾਨੂੰਨੀ ਕਾਰਵਾਈ ਵਾਸਤੇ। ਤਾਂ ਗੱਲ ਇਹ ਆ ਕਿ ਚਲੋ ਇਹਨਾਂ ਨੇ ਇੰਨੀ ਕੁ ਆਵਾਜ਼ ਤੇ ਜ਼ਰੂਰ ਚੁੱਕੀ ਆ। ਉਤਰਾ ਗੱਲ ਇਹ ਆ ਕਿ ਇਹ ਵੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ। ਸਵਾਲ ਇਹਨਾਂ ਨੂੰ ਵੀ ਹੋਏਗਾ, ਹੋ ਸਕਦਾ, ਬਿਲਕੁਲ। ਸਵਾਲ ਤੇ ਇਹਨਾਂ ਨੂੰ ਵੀ ਹੋਏਗਾ ਜੀ ਜੀ ਕਿ ਤੁਸੀਂ ਤੁਹਾਡੇ ਖੁਦ ਦੇ ਉਹ ਮਤਲਬ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਤੁਸੀਂ ਵੀ ਇੰਨਾ ਚਿਰ ਉੱਥੇ ਬੈਠੇ ਰਹੇ, ਤੁਸੀਂ ਵੀ ਉੱਥੇ ਸੇਵਾ ਦਿੰਦੇ ਰਹੇ ਕਿ ਤੁਹਾਨੂੰ ਕਦੇ ਨਜ਼ਰ ਨਹੀਂ ਪਿਆ? ਤੁਸੀਂ ਕਰ ਲੈਂਦੇ ਸਾਰੇ ਕਾਰਜ। ਜੀ ਤੁਸੀਂ ਤੇ ਯੋਗੀ ਤੱਕ ਮਿਲ ਲੈਂਦੇ ਸੀ, ਅਮਿਤ ਸ਼ਾਹ ਜੀ ਤੱਕ ਮਿਲ ਲੈਂਦੇ ਸੀ। ਤੁਸੀਂ ਕੇਂਦਰ ਤੋਂ ਕਰਵਾ ਸਕਦੇ ਸੀ ਕਿ ਬਈ ਹਾਂ ਕੋਈ ਸੀਬੀਆਈ ਜਾਂਚ ਪੜਤਾਲ ਵਾਸਤੇ ਵੀ ਹਿਲਾ ਕੀਤਾ ਜਾ ਸਕਦਾ। ਪਰ ਗੱਲ ਇਹ ਹੈ ਕਿ ਸਵਾਲ ਇੱਥੇ ਸਾਰਿਆਂ ਨੂੰ ਹੋਣਗੇ। ਐਸਜੀਪੀਸੀ ਤੇ ਇੰਨੀ ਕਸੂਤੀ ਫਸੀ ਆ ਕਿ ਉਹਨਾਂ ਨੇ ਤੇ ਸਵਰਨ ਘੋਟਣਾ, ਜਿਹੜਾ ਕਿ ਇਸ ਕੇਸ ਦਾ ਸਭ ਤੋਂ ਵੱਡਾ ਗੁਨੇਗਾਰ ਆ, ਉਹਦੇ ਭੋਗ ਤੇ ਕੀਰਤਨੀਏ ਘੱਲੇ ਆ। ਤੇ ਬਲਦੇਵ ਸਿੰਘ ਵਡਾਲਾ ਇਹ ਦਾਅਵਾ ਕਰਦਾ ਕਿ ਮੈਂ ਜਦੋਂ ਜਵਾਬ ਦਿੱਤਾ ਕਿ ਮੈਂ ਨਹੀਂ ਜਾਣਾ, ਤੇ ਉਸ ਸਮੇਂ ਦਾ ਜਿਹੜਾ ਸੈਕਟਰੀ ਸੀ ਰੂਪ ਸਿੰਘ, ਉਹ ਮੇਰੇ ਨਾਲ ਤੂੰ ਤੜਾਕ ਤੇ ਉਤਰ ਆਇਆ ਕਿ ਤੂੰ ਜਾਣਾ ਕਿ ਨਹੀਂ ਜਾਣਾ। ਜੀ ਤੇ ਕਮਾਲ ਦੀ ਗੱਲ ਹੈ ਕਿ ਗੁਰਚਰਨ ਸਿੰਘ ਗਰੇਵਾਲ ਜਿਹੜਾ ਮੌਜੂਦਾ ਸੈਕਟਰੀ ਆ, ਉਹ ਪਹਿਲਾਂ ਡਿਫੈਂਡ ਕਰਦਾ ਰਿਹਾ ਤੇ ਹੁਣ ਮਾਫੀਆਂ ਮੰਗਦਾ। ਨਹੀਂ ਜੀ, ਐਸਜੀਪੀਸੀ ਦੇ ਵਿੱਚ ਵੀ ਕੁਝ ਕਾਲੀਆਂ ਭੇਡਾਂ ਸੀਗੀਆਂ। ਮਤਲਬ ਕਿ ਕੀ ਚੱਲਦਾ ਪਿਆ। ਅੱਜ ਇੱਕ ਚੀਜ਼ ਹੋਰ, ਵਿਰਸਾ ਸਿੰਘ ਵਲਟੋਆ ਤੇ ਤਿਵਾੜੀ ਸਾਹਿਬ ਦੀ ਜਿਹੜੀ ਉਹ ਰਿਪੋਰਟ ਹੈ, ਉਹਨੂੰ ਚੈਲੰਜ ਕਰ ਗਿਆ। ਕਹਿੰਦੇ ਕਿ ਇਹ ਰਿਪੋਰਟ, ਇਹਦੇ ਤੇ ਕੀ ਕਾਰਵਾਈ ਕਰੀਏ ਕਿ ਮਤਲਬ ਕਿ ਤਸੀਹੇ ਦਿੱਤੇ, ਜਥੇਦਾਰ ਸਾਹਿਬ ਨੂੰ ਮਾਰਿਆ ਖਪਾਇਆ, ਉਹ ਤੇ ਇਹਦੇ ਚ ਕਿਤੇ ਲਿਖਿਆ ਹੀ ਨਹੀਂ। ਅੱਛਾ। ਜਦ ਕਿ ਉਸੇ ਡਿਬੇਟ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਕੀਲ ਆ, ਜਿਹੜੇ ਫੇਕ ਐਨਕਾਊਂਟਰਾਂ 'ਚ ਸਭ ਤੋਂ ਵਧੀਆ ਰੋਲ ਅਦਾ ਕਰਕੇ ਇਸ ਟਾਈਮ ਸਜ਼ਾਵਾਂ ਕਰਵਾ ਰਹੇ ਆ, ਵੇਰਕਾ ਸਾਹਿਬ, ਉਹਨਾਂ ਨੇ ਆਖਿਆ ਜੀ ਸਫੀਸ਼ੀਐਂਟ ਆ। ਤੇ ਆ ਜਿਹੜੀ ਰਿਪੋਰਟ ਤੁਸੀਂ ਲਈ ਫਿਰਦੇ ਜੀ 4 ਕੁ ਪੰਨਿਆਂ ਦੀ ਆ, ਪੂਰੀ ਰਿਪੋਰਟ 500 ਪੰਨਿਆਂ ਦੀ ਆ। ਜੀ ਜੀ ਤੇ ਮਤਲਬ ਕਿ ਉਹਦੇ ਵਿੱਚ ਅੱਛਾ ਚੱਲਦੀ ਡਿਬੇਟ ਦੇ ਵਿੱਚ ਉਹ ਕਨਕਲੂਡ ਕਰ ਰਹੇ ਨੇ, ਆਖੇ ਜੀ ਇੱਥੇ ਤੇ ਕਿਤੇ ਵੀ ਤਸੀਹੇ ਦੇ ਕੇ ਨਹੀਂ ਮਾਰਿਆ, ਲਿਖਿਆ ਹੋਇਆ ਰਿਪੋਰਟ 'ਚ। ਜਦੋਂ ਐਂਕਰ ਨੇ ਪੜ੍ਹੀ ਕਿ ਕਨਕਲੂਡ ਆ ਕਹਿੰਦਾ ਜੀ, ਇਹਦੇ 'ਚ ਤਾਂ ਰეკਮੈਂਡ ਕੀਤਾ ਗਿਆ ਕਿ ਸਿਫਾਰਿਸ਼ ਕੀਤੀ ਗਈ ਹੈ ਕਿ ਐਫਆਈਆਰ ਕਰ ਲਓ। ਉੱਥੇ ਕਿਸ ਤਰ੍ਹਾਂ ਦੀ ਹਾਲਤ ਬਣੀ ਪਈ ਆ। ਫਿਰ ਇਹ ਆਪਸ 'ਚ ਲੜ ਪੈਂਦੇ ਆ। ਇੱਕ ਪਾਸੇ ਦਾਦੂਵਾਲ ਸਾਹਿਬ, ਇੱਕ ਪਾਸੇ ਹੁੰਦੇ ਵਿਰਸਾ ਸਿੰਘ ਵਲਟੋਆ, ਤੀਸਰੇ ਪਾਸੇ ਸਮਾਜਿਕ ਕਾਰਕੁਨ। ਮਤਲਬ ਕਿ ਗੱਲ ਇਹ ਆ ਕਿ ਮਸਲਾ ਤੁਸੀਂ ਇਹ ਵੇਖੋ ਹੁਣ ਰਲ ਮਿਲ ਕੇ ਕਿ ਭਾਈ ਜਿਹੜੀ ਆ ਮੌਜੂਦਾ ਸਰਕਾਰ, ਹੁਣ ਬਹੁਤ ਕੁਝ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਉਸ ਵੇਲੇ ਇੱਕ ਕੁੜੀ ਨੂੰ ਪਲਾਂਟ ਕੀਤਾ ਗਿਆ ਨੌਕਰਾਨੀ ਬਣਾ ਕੇ, ਤਿਵਾੜੀ ਨੂੰ ਫਸਾਉਣ ਵਾਸਤੇ। 80,000 ਦੀ ਪੇਮੈਂਟ ਹੋਈ, ਉਹ ਸਾਰਾ ਕੁਝ ਕਿਨ ਕਰਵਾਇਆ। ਉਹ ਕਿਹੜੀ ਪੁਲਿਸ ਦੀ ਲੌਬੀ ਸੀ? ਕੀ ਤਿਵਾੜੀ ਨੂੰ ਡੀਜੀਪੀ ਬਣਨ ਤੋਂ ਰੋਕ ਰਹੇ ਸੀ, ਜਾਂ ਇਸ ਰਿਪੋਰਟ ਨੂੰ ਬਣਾਉਣ ਦੇ ਚੱਕਰ ਦੇ ਵਿੱਚ ਉਹ ਨਾਖੁਸ਼ ਸੀਗੇ? ਸਵਾਲ ਬੜੇ ਨੇ, ਬਹੁਤ ਹੀ ਸਵਾਲ ਨੇ। ਅੱਛਾ, ਸਭ ਤੋਂ ਵੱਡੀ ਗੱਲ ਤੇ ਹੁਣ ਇਹ ਹੈ ਕਿ ਤੁਸੀਂ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਬਾਅ ਬਣਾਓ ਕਿ ਉਹ ਇਹਦੇ ਵਿੱਚ ਮਾਮਲਾ ਦਰਜ ਕਰਨ। ਦੇਖੋ ਹੁੰਦਾ ਕੀ ਹੈ ਪ੍ਰਵੀਨ ਜੀ, ਇੱਕ ਹੁੰਦਾ ਪ੍ਰੋਸੀਜਰ ਜੀ, ਇੱਕ ਹੁੰਦਾ ਪ੍ਰੋਸੀਜਰ, ਇੱਕ ਹੁੰਦਾ ਫਿਰ ਗਾਂ ਜਾ ਕੇ ਟ੍ਰਾਇਲ, ਤੇ ਫਿਰ ਹੁੰਦਾ ਨਿਆਂ। ਤੁਸੀਂ ਤੇ ਪ੍ਰੋਸੀਜਰ ਹਾਲੇ ਚਾਲੂ ਕਰਵਾਉਣ ਤੋਂ ਪਹਿਲਾਂ ਹੀ ਲੜੀ ਜਾਂਦੇ ਹੋ ਆਪਸ 'ਚ। ਹੁਣ ਆ ਕੀ ਆ, ਇਹ ਰਿਪੋਰਟਾਂ ਕੁਛ ਨਹੀਂ ਹੁੰਦੀਆਂ, ਸਾਨੂੰ ਸਾਰਾ ਇਹਨਾਂ ਚੀਜ਼ਾਂ ਦਾ ਪਤਾ ਹੈ ਜੀ। ਗੱਲ ਇਹ ਆ ਕਿ ਇਹਦੇ 'ਚ ਸਭ ਤੋਂ ਪਹਿਲਾਂ ਐਫਆਈਆਰ ਕਰਵਾਉਣੀ ਚਾਹੀਦੀ ਆ। ਐਫਆਈਆਰ ਜਿਹੜੀ ਹੋਏਗੀ
ਉਹ ਹੈਗੀ ਕਿਡਨੈਪਿੰਗ ਦੀ, ਹੂੰ ਕਿ ਕਾਉਂਕੇ ਪਿੰਡ ਤੋਂ ਇਸ ਤਰ੍ਹਾਂ ਪੁਲਿਸ ਨੇ ਕੋਈ ਬੰਦਾ ਚੁੱਕਿਆ। ਉਸ ਤੋਂ ਬਾਅਦ ਦੀਆਂ ਫਿਰ ਗਾਂ ਇਨਵੈਸਟੀਗੇਸ਼ਨ ਹੋ ਜਾਂਦੀ ਹੁੰਦੀ ਆ। ਹੂੰ ਸੀਆਰਪੀਸੀ 'ਚ ਇਹੀ ਪ੍ਰਬੰਧ ਹੁੰਦੇ ਨੇ, ਇਹਦੇ ਜ਼ਰੀਏ ਤੁਸੀਂ ਗਾਂ ਅੱਗੇ ਵਧਣਾ ਹੁੰਦਾ। ਤੇ ਜੇ ਇਹਨਾਂ ਗੱਲਾਂ ਨੂੰ ਵੀ ਨਹੀਂ ਤੁਸੀਂ ਫੋਲੋ ਕਰ ਰਹੇ ਤੇ ਫਿਰ ਕੀ ਆ? ਹੂੰ ਮਤਲਬ ਕਿ ਆਪਸ ਦੇ ਵਿੱਚ ਵੀ ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ, ਉਹ ਤੇ ਸਾਫ਼ ਆ, ਉਹ ਤੇ ਸਪਸ਼ਟ ਆ ਕਿ ਨਹੀਂ ਹੋਇਆ। ਉਹਦੇ ਪਿੱਛੇ ਅਕਾਲੀਆਂ ਦੇ ਆਪਣੇ ਤਰਕ ਹੋ ਗਏ। ਤੇ ਕਹਾਣੀ ਤੇ ਇਹ ਆ ਕਿ ਜਿੱਥੇ ਅੱਜ ਤੁਸੀਂ ਖਲੋਤੇ ਹੋ, ਦੋਸ਼ੀ ਹਾਲੇ ਵੀ ਕੁਝ ਜਿਹੜੇ ਸੰਸਾਰ 'ਚ ਹੈਗੇ ਨੇ, ਉਹਨਾਂ ਨੂੰ ਤੁਸੀਂ ਸਜ਼ਾਵਾਂ ਦਵਾ ਸਕਦੇ ਹੋ। ਪਰ ਜੇ ਏਦਾਂ ਲੜੀ ਜਾਓਗੇ ਇੱਕ ਦੂਜੇ ਤੇ, ਹੁਣ ਦੂਸ਼ਣਬਾਜ਼ੀ ਕਰੀ ਜਾਓਗੇ ਤੇ ਕੀ ਨਿਕਲਣਾ? ਆਮ ਆਦਮੀ ਪਾਰਟੀ ਕੋਲ ਵੀ ਮੌਕਾ ਸੀ, ਪਤਾ ਨਹੀਂ ਕਿਉਂ ਖੁੰਝਾ ਰਹੀ ਹੈ। ਕਿ ਤੁਸੀਂ ਮੁੱਢਲੇ ਤੌਰ ਤੇ FIR ਦਰਜ ਕਰਕੇ ਗਾਂ ਜੇ ਜਾਂਚ ਪੜਤਾਲ CBI ਨੂੰ ਦੇਣੀ ਹੈ ਤੇ CBI ਨੂੰ ਵੀ ਦੇ ਸਕਦੇ। ਅੱਛਾ, ਕਮਾਲ ਦੀ ਗੱਲ, ਇੱਕ ਹੋਰ ਫੈਕਟ ਦੱਸਾਂ, ਜਿਹੜਾ ਤਵਾੜੀ ਸੀ ਉਹਦੀ ਜਾਂਚ ਪੜਤਾਲ CBI ਦੀ ਹੋ ਗਈ ਸੀਗੀ ਅੱਛਾ ਉਸ ਵੇਲੇ, ਹੂੰ ਜਦੋਂ ਛੇੜਛਾੜ ਦੇ ਦੋਸ਼ ਲੱਗੇ ਆ। ਤੇ ਹੂੰ ਜਿਹੜੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ, ਉਹ ਅੱਜ ਤੱਕ ਨਹੀਂ ਹੋਈ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਜੇ ਰਲ ਮਿਲ ਕੇ FIR ਕਰਵਾ ਲੈਂਦੇ ਆ ਤਾਂ ਵੱਡੀ ਗੱਲ ਹੋਏਗੀ। ਪਰ ਜਿਸ ਤਰ੍ਹਾਂ ਦਾ ਅੱਜ ਮੈਂ ਡਿਬੇਟ ਦੇ ਵਿੱਚ ਇਹਨਾਂ ਦਾ ਹਾਲ ਵੇਖਿਆ, ਪਰ ਕਿਸੇ ਵੀ ਮੁੱਦੇ ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਲੀਡਰ ਜਿਹੜੇ ਆ ਉਹ ਇੱਕ ਮੱਤ ਇੱਕ ਸੁਰ ਹੋ ਜਾਣ।